जी हाँ, सारे ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਖਬਰ ਤੇ ਨਜ਼ਰ ਦੇ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਠੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ ਅਤੇ ਸੁਖਚੈਨ ਸਿੰਘ ਬੇਕਰਸਫੀਲਡ ਤੋਂ, ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਹੜੇ ਹਰ ਤਰ੍ਹਾਂ ਦੇ ਵੈਜੀ ਅਤੇ ਨਾਨ ਵੈਜੀ ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ ਅਤੇ ਇਹਨਾਂ ਦਾ ਸਵਾਦ ਲੈ ਸਕਦੇ ਹਾਂ। ਅਤੇ ਔਡਰ ਕਰਨ ਲਈ ਵਿਜ਼ਿਟ ਕਰੋ chicagopizzatwist.com ਅਤੇ ਉੱਥੇ ਤੁਹਾਨੂੰ 10% ਆਫ ਮਿਲੂਗਾ। ਇਹ ਸਪਾਂਸਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਦਾ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਮਿਹਰਬਾਨੀ, ਧੰਨਵਾਦ ਜੀ। ਨਿਗਾਹ ਮਾਰਦੇ ਹਾਂ ਆਲੇ ਦੁਆਲੇ ਦੇ ਉੱਤੇ। ਵਿਦੇਸ਼ਾਂ ਦੇ ਵਿੱਚ ਜਾਣ ਦਾ ਜਿਹੜਾ ਰੁਝਾਨ ਹੈ ਉਹ ਪੰਜਾਬੀਆਂ ਦੇ ਵਿੱਚ ਬਹੁਤ ਜ਼ਿਆਦਾ ਪਤਾ ਕਿ ਹੈ, ਔਰ ਪ੍ਰਵਾਸ ਦੀ ਖਾਸ ਤੌਰ ਦੇ ਉੱਤੇ ਤੁਸੀਂ ਕਹ ਲਓ ਕਿ ਦਹਾਕਿਆਂ ਤੋਂ ਜਾਂ ਸੈਂਕੜੇ ਸਾਲ ਤੋਂ ਜਿਹੜੀ ਹੈ ਜੀ ਉਹ ਪ੍ਰਥਾ ਲੋਕ ਉੱਠ ਕੇ ਬਿਹਤਰ ਜ਼ਿੰਦਗੀ ਦੇ ਵਾਸਤੇ ਜਾਂਦੇ ਰਹੇ ਆ। ਪੰਜਾਬੀ ਇਸੇ ਕਰਕੇ ਮੁਸੀਬਤ ਦੇ ਵਿੱਚ ਵੀ ਜਿਹੜਾ ਉਹ ਬਹੁਤ ਫਸਦੇ ਰਹੇ ਆ, ਚਾਹੇ ਉਹ ਦੁਬਈ ਦੀਆਂ ਵੀਡੀਓਜ਼ ਹੋਣ ਜਾਂ ਮਿਡਲ ਈਸਟ ਦੇ ਵਿੱਚ ਕੁਛ ਡਿਸਟਰਬੈਂਸ ਹੋਣ ਕਰਕੇ ਉੱਥੇ ਲੋਕ ਜਿਹੜੇ ਫਸੇ ਹੋਏ ਹੋਣ ਸਮੇਂ-ਸਮੇਂ 'ਤੇ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਪਰ ਲੋਕਾਂ ਦੇ ਵਿੱਚ ਫਿਰ ਵੀ ਇਹ ਸਾਰਾ ਕੁਛ ਦੇਖ ਕੇ ਬਾਹਰ ਜਾਣ ਦਾ ਰੁਝਾਨ, ਔਰ ਖ਼ਾਸ ਤੌਰ ਦੇ ਉੱਤੇ ਗਲਤ ਤਰੀਕੇ ਦੇ ਨਾਲ ਰਿਸਕ ਲੈ ਕੇ ਬਾਹਰ ਜਾਣ ਦਾ ਰੁਝਾਨ ਜਿਹੜਾ ਉਹ ਜਾਰੀ ਆ। 1 ਸਾਲ ਪਹਿਲਾਂ 2 ਟਰੈਵਲ ਏਜੰਟਾਂ ਦੇ ਰਾਹੀਂ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਪੁੱਜਣ ਦੀ ਕੋਸ਼ਿਸ਼ ਦੇ ਦੌਰਾਨ ਭੇਤ ਭਰੇ ਹਾਲਾਤ ਦੇ ਵਿੱਚ ਲਾਪਤਾ ਹੋਏ ਪੰਜਾਬ ਦੇ 6 ਨੌਜਵਾਨਾਂ ਦੇ ਪਰਿਵਾਰ ਜਿਹੜੇ ਆ ਜੀ ਉਹ ਹੁਣ ਸਿਸਕ ਰਹੇ ਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਦੇ ਜਿਹੜੇ ਮੁੰਡੇ ਸੀਗੇ ਉਹ ਗਏ ਕਿੱਥੇ, ਕਿਉਂਕਿ ਉਹਨਾਂ ਨੂੰ ਕੋਈ ਲੜ ਪੱਲਾ ਜਿਹੜਾ ਉਹ ਫੜਾ ਨਹੀਂ ਰਿਹਾ ਕਿ ਕੀ ਬਣਿਆ ਉਹਨਾਂ ਦੇ ਮੁੰਡਿਆਂ ਦੇ ਨਾਲ। ਇਹ ਪਤਾ ਲੱਗਾ ਹੈ ਕਿ 27 ਮਈ 2017 ਨੂੰ ਇਹ ਜਿਹੜੇ ਨੌਜਵਾਨ ਸੀਗੇ ਇਹਨਾਂ ਨੂੰ ਇੱਥੋਂ ਭਾਰਤ ਤੋਂ ਬਹਾਮਾਸ ਲਿਜਾਇਆ ਗਿਆ ਅਤੇ ਉੱਥੋਂ ਟਰੈਵਲ ਏਜੰਟ ਉਹਨਾਂ ਨੂੰ ਫਰੀਪੋਰਟ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਗਏ। ਪਰ ਉਸ ਤੇ ਅੱਗੇ ਪਹੁੰਚਣ ਤੋਂ ਬਾਅਦ ਉਹ ਭੇਤ ਭਰੇ ਢੰਗ ਦੇ ਨਾਲ ਲਾਪਤਾ ਹੋ ਗਏ ਅਤੇ ਅੱਜ ਤੱਕ ਉਹਨਾਂ ਦਾ ਕੋਈ ਖੁਰਾ ਖੋਜ ਜਿਹੜਾ ਉਹ ਨਹੀਂ ਮਿਲ ਰਿਹਾ। ਇਹਦੇ ਜਿਹੜੇ ਏਜੰਟ ਨੇ ਉਹ ਵੀ ਸਾਰੇ ਦੇ ਸਾਰੇ ਪੱਲਾ ਜਿਹੜਾ ਉਹ ਝਾੜ ਰਹੇ ਆ। ਇਹਦੇ ਵਿੱਚ ਮੁਕੇਰੀਆਂ ਨੇੜਲੇ ਪਿੰਡ ਪੁਰੀਕਾ ਦਾ ਸਰਬਜੀਤ ਸਿੰਘ ਹੈ, ਮੁਕੇਰੀਆਂ ਦਾ ਇੰਦਰਜੀਤ ਸਿੰਘ ਹੈ 30 ਸਾਲਾਂ ਦਾ, ਜਸਵਿੰਦਰ ਸਿੰਘ ਹੈ ਜਿਹੜਾ ਕਿ ਇੱਕ ਬੱਚੀ ਦਾ ਬਾਪ ਵੀ ਹੈ, ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਬਿਆਨਪੁਰ ਪਿੰਡ ਦਾ ਵਸਨੀਕ ਅਮਨਦੀਪ ਸਿੰਘ ਹੈ, ਭਲੱਥ ਮਾਨਾ ਤਲਵੰਡੀ ਦਾ ਨਵਦੀਪ ਸਿੰਘ ਹੈ, ਤੇ ਕਪੂਰਥਲੇ ਜ਼ਿਲ੍ਹੇ ਦੇ ਭੰਡਾਲ ਦੋਨਾ ਦਾ ਜਸਪ੍ਰੀਤ ਸਿੰਘ ਜਿਹੜਾ ਉਹ ਸ਼ਾਮਲ ਹੈ। ਜਸਵਿੰਦਰ ਨੂੰ ਛੱਡ ਕੇ ਬਾਕੀ ਜਿਹੜੇ 5 ਨੌਜਵਾਨ ਜਿਹੜੇ ਹੈਗੇ ਨੇ ਇਹਨਾਂ ਦੀ ਉਮਰ 21 ਤੋਂ 23 ਸਾਲਾਂ ਦੇ ਵਿੱਚ ਹੈ, ਔਰ ਇਹਨਾਂ ਦੇ ਨਾਲ ਅਖੀਰਲੀ ਵਾਰੀ ਗੱਲਬਾਤ ਜਿਹੜੀ ਹੈ ਜੀ ਉਹ 2 ਅਗਸਤ 17 ਨੂੰ ਬਹਾਮਾਸ ਦੇ ਨੇੜੇ ਫਰੀਪੋਰਟ ਟਾਪੂ ਤੋਂ ਫੋਨ ਦੇ ਉੱਤੇ ਜਿਹੜੀ ਹੋਈ ਸੀ। ਉਸ ਤੋਂ ਬਾਅਦ ਇਹਨਾਂ ਦਾ ਆਪਣੇ ਘਰਦਿਆਂ ਦੇ ਨਾਲ ਰਾਬਤਾ ਜਿਹੜਾ ਜੀ ਉਹ ਟੁੱਟ ਗਿਆ। ਉਹਨਾਂ ਨੂੰ ਬਾਹਰ ਭੇਜਣ ਵਾਲੇ ਟਰੈਵਲ ਏਜੰਟ ਵੀ ਰੂਪੋਸ਼ ਹੋ ਗਏ, ਜਦੋਂ ਕਿ ਪਹਿਲਾਂ ਉਹੀ ਏਜੰਟ ਪਰਿਵਾਰਾਂ ਨੂੰ ਇਹ ਕਹਿੰਦੇ ਸੀਗੇ ਕਿ ਉਹ ਸਹੀ ਸਲਾਮਤ ਅਮਰੀਕਾ ਜਿਹੜੇ ਆ ਜੀ ਉਹ ਪਹੁੰਚ ਗਏ ਆ। ਹੁਣ ਲੰਮੀ ਉਡੀਕ ਤੋਂ ਬਾਅਦ ਪਰਿਵਾਰਾਂ ਦੇ ਵੱਲੋਂ 7 ਨਵੰਬਰ 17 ਨੂੰ FIR ਦਰਜ ਜਿਹੜੀ ਕਰਾਉਣ ਤੋਂ ਬਾਅਦ 2 ਏਜੰਟ ਸੁਖਵਿੰਦਰ ਤੇ ਨਿੱਕਾ ਜਿਹੜੇ ਫਰਾਰ ਹੋ ਗਏ। ਸੁਪਰੀਮ ਕੋਰਟ ਉਹਨਾਂ ਦੀਆਂ ਜ਼ਮਾਨਤਾਂ ਅਰਜ਼ੀਆਂ ਜਿਹੜਾ ਜੀ ਉਹ ਰੱਦ ਕਰ ਚੁੱਕੀ ਹੋਈ ਹੈ। ਇਹ ਜਿਹੜੇ ਨੇ ਜੀ ਉਹ ਹੁਣ ਦਰ ਭਟਕ ਰਹੇ ਨੇ ਕਿ ਕਿੱਥੇ ਜਾਵੇ। ਪਰ ਪ੍ਰੋਬਲਮ ਜਿਹੜੀ ਹੈ ਨਾ ਜੀ, ਜਿੱਥੋਂ ਮੈਂ ਸਟਾਰਟਿੰਗ ਕੀਤੀ ਸੀ ਉੱਥੇ ਹੀ ਕਹਾਣੀ ਜਿਹੜੀ ਖੜੀ ਆ। ਇੱਦਾਂ ਦੀਆਂ ਖਬਰਾਂ ਆਉਂਦੀਆਂ ਨੇ, ਚਾਹੇ ਉਹ ਇਰਾਕ ਦੇ ਵਿੱਚ ਮਾਰੇ ਗਏ ਜਿਹੜੇ ਲੋਕ ਸੀ ਉਹਨਾਂ ਦੇ ਪਰਿਵਾਰਾਂ ਦੀ ਗੱਲ ਹੈ, ਫਸੇ ਹੋਏ ਲੋਕਾਂ ਦੀ ਗੱਲ ਹੈ, ਉਹ ਆ ਜਾਂਦੇ ਨੇ ਫਿਰ ਦੁਬਾਰਾ ਜਿਹੜਾ ਜੀ ਲੋਕ ਉਸੇ ਪਾਸੇ ਨੂੰ ਤੁਰ ਪੈਂਦੇ ਨੇ। ਬਾਹਰ ਜਾਣਾ, ਪ੍ਰਵਾਸ ਕਰਨਾ ਕੋਈ ਗਲਤ ਨਹੀਂ ਗਾ, ਪਰ ਇਲੀਗਲ ਤਰੀਕੇ ਦੇ ਨਾਲ ਜਾਣਾ, ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਣਾ ਤੇ ਫਿਰ ਮੁਸੀਬਤ ਜਿਹੜੀ ਉਹ ਸਹੇੜ ਲੈਣੀ। ਇਸ ਤੋਂ ਪੰਜਾਬੀ ਨਾ ਮੁੜੇ ਨੇ ਤੇ ਨਾ ਲੱਗਦਾ ਮੁੜਨਗੇ। ਜਦੋਂ ਤੋਂ ਜੰਮੂ ਕਸ਼ਮੀਰ ਸਰਕਾਰ ਜਿਹੜੀ ਆ ਉਹ ਡਿੱਗ ਪਈ, ਭਾਰਤੀ ਜਨਤਾ ਪਾਰਟੀ ਨੇ ਹਮਾਇਤ ਜਿਹੜੀ ਸੀ ਉਹ ਵਾਪਸ ਲੈ ਲਈ PDP ਤੋਂ, ਤੇ ਮਹਿਬੂਬਾ ਜਿਹੜੀ ਮੁਫਤੀ ਨੇ ਉਹ ਮੁੱਖ ਮੰਤਰੀ ਨਹੀਂ ਰਹੇ, ਸਰਕਾਰ ਨਹੀਂ ਰਹੇ। ਲਗਾਤਾਰ ਭਾਰਤੀ ਜਨਤਾ ਪਾਰਟੀ ਹਮਲੇ ਜਿਹੜੇ ਆ ਜੀ ਉਹ PDP ਤੇ ਕਰ ਰਹੀ ਹੈ ਸਿਆਸੀ ਤੌਰ ਤੇ, ਕਿਉਂਕਿ ਉਹਨੂੰ ਵਿਰੋਧੀ ਧਿਰਾਂ ਨੂੰ ਜਵਾਬ ਦੇਣਾ ਔਖਾ ਹੋਇਆ ਹੈ ਤੇ ਉਹ ਕਸੂਰਵਾਰ ਜਿਹੜਾ PDP ਨੂੰ ਸਾਰੇ ਦਾ ਸਾਰਾ ਠਹਿਰਾ ਰਹੀ ਹੈ। PDP ਪਿਛਲੇ ਦਿਨਾਂ ਤੋਂ ਚੁੱਪ ਰਹੀ ਹੈ। ਹੁਣ ਮਹਿਬੂਬਾ ਮੁਫਤੀ ਨੇ ਵੀ ਆਪਣਾ ਜਿਹੜਾ ਜੀ ਉਹ ਮੂੰਹ ਖੋਲਿਆ,
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਵੱਲੋਂ ਜੰਮੂ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਲਾਏ ਗਏ ਦੋਸ਼ਾਂ ਤੋਂ ਬਾਅਦ ਜਵਾਬੀ ਹਮਲਾ ਜਿਹੜਾ ਉਹ ਕਰਦਿਆਂ ਹੋਇਆ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਅਮਿਤ ਸ਼ਾਹ ਦੇ ਵੱਲੋਂ ਕੀਤੇ ਗਏ ਸਾਰੇ ਦਾਅਵੇ ਬੇਬੁਨਿਆਦ ਨੇ। ਜੰਮੂ ਕਸ਼ਮੀਰ ਗੱਠਜੋੜ ਸਰਕਾਰ ਦੀ ਅਗਵਾਈ ਕਰਨ ਵਾਲੀ ਮੁੱਖ ਮੰਤਰੀ ਨੇ ਲੜੀਵਾਰ ਟਵੀਟ ਕਰਦਿਆਂ ਹੋਇਆ ਇਹ ਗੱਲ ਕਹੀ ਆ ਕਿ ਉਹਨਾਂ ਦੀ ਪਾਰਟੀ ਮਿੱਥੇ ਗਏ ਘੱਟੋ ਘੱਟ ਸਾਂਝੇ ਪ੍ਰੋਗਰਾਮ ਤੋਂ ਕਦੇ ਵੀ ਨਹੀਂ ਜਿਹੜਾ ਵੀ ਥਿੜਕੀ। ਉਹਨੇ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਭਾਜਪਾ ਦੇ ਵੱਲੋਂ ਖੁਦ ਹੀ ਬਣਾਏ ਗੱਠਜੋੜ ਦੀ ਜ਼ਿੰਮੇਵਾਰੀ ਤੋਂ ਪਿੱਛੇ ਹਟਣਾ ਅਫਸੋਸ ਵਾਲੀ ਗੱਲ ਹੈ। ਮਹਿਬੂਬਾ ਮੁਫਤੀ ਨੇ ਭਾਜਪਾ ਆਗੂ ਚੌਧਰੀ ਲਾਲ ਸਿੰਘ ਨੂੰ ਜਿਹੜਾ ਜੀ ਨਿਸ਼ਾਨੇ ਤੇ ਲੈਂਦਿਆਂ ਹੋਇਆ ਕਿਹਾ ਕਿ ਕਸ਼ਮੀਰੀ ਪੱਤਰਕਾਰਾਂ ਨੂੰ ਧਮਕਾਉਣ ਲਈ ਕੀ ਪਾਰਟੀ ਉਹਨਾਂ ਵਿਰੁੱਧ ਕੋਈ ਕਾਰਵਾਈ ਕਰੂਗੀ। PDP ਪ੍ਰਮੁੱਖ ਨੇ ਇਹ ਵੀ ਕਿਹਾ ਕਿ ਉਹਦੀ ਸਰਕਾਰ ਦੇ ਵੱਲੋਂ ਜ਼ਮੀਨੀ ਪੱਧਰ ਦੇ ਉੱਤੇ ਭਰੋਸਾ ਬਹਾਲ ਕਰਨ ਲਈ ਚੁੱਕੇ ਗਏ ਕਦਮਾਂ ਨੂੰ ਭਾਜਪਾ ਨੇ ਜਾਇਜ਼ ਠਹਿਰਾਇਆ ਤੇ ਅਪਣਾਉਣ ਲਈ ਵਚਨਬੱਧਤਾ ਵੀ ਜਿਹੜੀ ਉਹ ਪ੍ਰਗਟ ਕੀਤੀ ਸੀ। ਉਹਨੇ ਇਹ ਵੀ ਕਿਹਾ ਕਿ ਗੱਠਜੋੜ ਦੇ ਏਜੰਡੇ ਦੇ ਵਿੱਚ ਧਾਰਾ 370 ਪਾਕਿਸਤਾਨ ਤੇ ਵੱਖਵਾਦੀਆਂ ਨਾਲ ਗੱਲਬਾਤ, ਪੱਥਰਬਾਜ਼ਾਂ ਖਿਲਾਫ ਕੇਸ ਵਾਪਸ ਲੈਣੇ ਤੇ ਗੋਲੀਬੰਦੀ ਜਿਹੜੇ ਉਹ ਸ਼ਾਮਲ ਸੀਗੇ। ਜੰਮੂ ਰੈਲੀ ਦੇ ਵਿੱਚ ਅਮਿਤ ਸ਼ਾਹ ਨੇ ਜੰਮੂ ਤੇ ਲਦਾਖ ਦੇ ਨਾਲ ਭੇਦਭਾਵ ਕਰਨ ਦੇ ਦੋਸ਼ ਜਿਹੜੇ ਲਾਏ ਸੀਗੇ। ਇਹਨਾਂ ਦੋਸ਼ਾਂ ਦਾ ਖੰਡਨ ਕਰਦਿਆਂ ਹੋਇਆ ਮਹਿਬੂਬਾ ਮੁਫਤੀ ਨੇ ਕਿਹਾ ਕਿ ਘਾਟੀ ਦੇ ਵਿਗੜੇ ਹਾਲਾਤ ਦੇ ਉੱਤੇ 2014 ਦੇ ਹੜ੍ਹਾਂ ਤੋਂ ਬਾਅਦ ਕੇਂਦਰਿਤ ਹੋ ਕੇ ਕੰਮ ਕਰਨ ਦੀ ਲੋੜ ਸੀ, ਪਰ ਇਹਦਾ ਮਤਲਬ ਇਹ ਨਹੀਂ ਕਿ ਬਾਕੀ ਇਲਾਕਿਆਂ ਦੀ ਅਣਦੇਖੀ ਜਿਹੜੀ ਹੈ ਜੀ ਉਹ ਹੋਈ ਆ। ਹੁਣ ਸਵਾਲ ਇਹ ਹੈ ਜੀ ਕਿ ਪਹਿਲਾਂ ਸਾਰੇ ਜਿਹੜੇ ਸਮਝੌਤੇ ਕਰਕੇ ਜਦੋਂ ਇਹ ਸਮਝੌਤਾ ਹੋਇਆ ਸੀਗਾ ਉਦੋਂ ਹੀ ਇਹ ਕਿਹਾ ਗਿਆ ਸੀ ਵੀ ਇਹ ਜਿਹੜਾ ਰਿਸ਼ਤਾ ਹੈ ਇਹ ਗੈਰ ਕਾਨੂੰਨੀ ਜੇ ਉਹ ਵੀ ਕੁਝ ਜਿਹੜਾ ਕਿ ਹੁਣ ਪੰਜਾਬੀ ਦੀ ਜਿਹੜੀ ਉਹ ਕਹਾਵਤ ਹੈ ਕਿ ਯਾਰੀ ਲੱਗੀ ਤੋਂ ਲਵਾ ਦਿੱਤੇ ਤਖਤੇ ਤੇ ਟੁੱਟੀ ਤੋਂ ਚਗਾਠ ਪੁੱਟ ਲਈ। ਹੁਣ ਚਗਾਠਾਂ ਜਿਹੜੀਆਂ ਉਹ ਪੁੱਟਣ ਵਾਲੇ ਪਾਸੇ ਨੂੰ ਜਿਹੜਾ ਇਹ ਦੋਨੋਂ ਧਿਰਾਂ ਹੋਈਆਂ ਹੋਈਆਂ ਨੇ ਜੀ। ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਉਹ ਚਰਚਾ ਦੇ ਵਿੱਚ ਜਿਹੜਾ ਜੀ ਉਹ ਰਹੇ ਨੇ, ਪਿਛਲੇ ਸਮੇਂ ਤੋਂ ਖਾਸ ਤੌਰ ਦੇ ਉੱਤੇ ਚਰਚਾ ਦੇ ਵਿੱਚ ਜਿਹੜਾ ਜੀ ਉਹ ਰਹੇ ਨੇ। ਇੱਕ ਤਾਂ ਜਸਟਿਸ ਜੇ ਚਲਾਮੇਸ਼ਵਰ ਜਿਹੜੇ ਰਿਟਾਇਰਡ ਹੋ ਗਏ ਜੀ, ਉਹਨਾਂ ਦੇ 2 ਦਿਨਾਂ ਤੋਂ ਬਾਅਦ ਉਹਨਾਂ ਦੀ ਰਿਟਾਇਰਮੈਂਟ ਤੋਂ 2 ਦਿਨ ਬਾਅਦ ਸੁਪਰੀਮ ਕੋਰਟ ਦੇ ਜੱਜਾਂ ਨੂੰ ਕੇਸਾਂ ਦੀ ਵੰਡ ਕਰਨ ਦੇ ਵਾਸਤੇ ਨਵਾਂ ਰੋਸਟਰ ਜਿਹੜਾ ਜੀ ਉਹ ਬਣਾਇਆ ਗਿਆ, ਜਿਹੜਾ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੁਪਰੀਮ ਕੋਰਟ ਦੇ 2 ਜੁਲਾਈ ਨੂੰ ਮੁੜ ਕੇ ਖੁੱਲਣ ਦੇ ਉੱਤੇ ਲਾਗੂ ਜਿਹੜਾ ਹੋਊਗਾ। 1 ਫਰਵਰੀ ਨੂੰ ਜਾਰੀ ਹੋਏ ਪਿਛਲੇ ਰੋਸਟਰ ਵਾਂਗ ਨਵੇਂ ਰੋਸਟਰ ਦੇ ਅਨੁਸਾਰ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲਾ ਬੈਂਚ ਜਿਹੜਾ ਉਹ ਸਾਰੇ ਜਨਹਿਤ ਕੇਸਾਂ ਦੀ ਸੁਣਵਾਈ ਤੋਂ ਇਲਾਵਾ ਸਮਾਜਿਕ ਨਿਆਂ, ਚੋਣਾਂ ਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਸੰਬੰਧੀ ਜਿਹੜੇ ਕੇਸ ਨੇ ਉਹਨਾਂ ਨੂੰ ਜਿਹੜਾ ਜੀ ਉਹ ਸੁਣੂਗਾ। ਔਰ ਚੀਫ ਜਸਟਿਸ ਤੋਂ ਬਾਅਦ ਦੂਜੇ ਸਭ ਤੋਂ ਸੀਨੀਅਰ ਜੱਜ ਜਸਟਿਸ ਰੰਜਨ ਗੋਗੋਈ ਕਿਰਤ ਕਾਨੂੰਨਾਂ, ਸਿੱਧੇ ਟੈਕਸਾਂ, ਪਰਸਨਲ ਲਾਅ ਤੇ ਕੰਪਨੀ ਲਾਅ ਸੰਬੰਧੀ ਕੇਸਾਂ ਦੀ ਸੁਣਵਾਈ ਜਿਹੜੇ ਹੈ ਜੀ ਉਹ ਕਰਨਗੇ। ਇੱਕ ਹੋਰ ਜਿਹੜੀ ਨਵੀਂ ਵਾਦ ਦਾ ਵਿਸ਼ਾ ਜਿਹੜਾ ਜੀ ਉਹ ਬਣ ਸਕਦਾ ਹੈ ਇਸ ਮਾਮਲੇ ਦੇ ਵਿੱਚ, ਸੁਪਰੀਮ ਕੋਰਟ ਦੇ ਮਾਮਲੇ ਦੇ ਵਿੱਚ ਜਲਦੀ, ਕਿਉਂਕਿ ਕੇਂਦਰ ਨੇ ਸੁਪਰੀਮ ਕੋਰਟ ਦੇ ਕੋਲੀਜੀਅਮ ਦੇ ਵਿੱਚੋਂ ਇਲਾਹਾਬਾਦ ਹਾਈ ਕੋਰਟ ਦੇ ਵਿੱਚ 2 ਜੱਜਾਂ ਦੀ ਨਿਯੁਕਤੀ ਲਈ ਸਿਫਾਰਸ਼ ਕੀਤੇ ਗਏ ਨਾਵਾਂ ਨੂੰ ਦੂਜੀ ਵਾਰੀ ਮੋੜ ਦਿੱਤਾ। ਔਰ ਸਰਕਾਰ ਨੇ ਜੱਜਾਂ ਦੇ ਵਜੋਂ ਨਿਯੁਕਤੀਆਂ ਲਈ ਕੋਲੀਜੀਅਮ ਦੇ ਵਿੱਚ ਸੁਝਾਏ 2 ਵਕੀਲਾਂ ਦੇ ਨਾਂ, ਜਿਹਦੇ ਵਿੱਚ ਇੱਕ ਸੁਪਰੀਮ ਕੋਰਟ ਦੇ ਸਾਬਕਾ ਜੱਜ ਦਾ ਮੁੰਡਾ ਵੀ ਸ਼ਾਮਲ ਹੈ, ਖਿਲਾਫ ਸ਼ਿਕਾਇਤਾਂ ਦਾ ਜਿਹੜਾ ਹਵਾਲਾ ਦੇ ਕੇ ਦੂਜੀ ਵਾਰੀ ਨਾਵਾਂ ਦੀ ਸੂਚੀ ਜਿਹੜੀ ਹੈ ਉਹ ਮੋੜ ਦਿੱਤੀ ਆ। ਜੱਜਾਂ ਦੇ ਵੱਲੋਂ ਨਿਯੁਕਤੀ ਲਈ ਸੁਝਾਏ ਗਏ ਵਕੀਲਾਂ ਦੇ ਨਾਮ ਮੁਹੰਮਦ ਮਨਸੂਰ ਤੇ ਬਸ਼ਾਰਤ ਅਲੀ ਖਾਨ ਹੈ। ਮੁਹੰਮਦ ਮਨਸੂਰ ਸੁਪਰੀਮ ਕੋਰਟ ਦੇ ਸਾਬਕਾ ਜਿਹੜੇ ਜੱਜ ਨੇ ਮਰਹੂਮ ਸ਼ਬੀਰ ਅਹਿਮਦ ਦਾ ਮੁੰਡਾ, ਜਦੋਂ ਕਿ ਮਰਹੂਮ ਜਸਟਿਸ ਅਹਿਮਦ ਨੇ ਮਨਮੋਹਨ ਸਿੰਘ ਸਰਕਾਰ ਵੇਲੇ ਕੇਂਦਰ ਤੇ ਰਾਜਾਂ ਦੇ ਸਬੰਧਾਂ ਬਾਰੇ ਇੱਕ ਵਿਸ਼ੇਸ਼ ਵਰਕਿੰਗ ਗਰੁੱਪ ਦੀ ਅਗਵਾਈ ਕੀਤੀ ਸੀ। ਉਹਦਾ ਕੇਂਦਰ ਬਿੰਦੂ ਜੰਮੂ ਕਸ਼ਮੀਰ ਸੀਗਾ। ਔਰ ਇਸ ਤੋਂ ਪਹਿਲਾਂ NDA ਸਰਕਾਰ ਨੇ ਸੁਝਾਏ ਗਏ ਨਾਵਾਂ ਦੀ ਫਾਈਲ ਨੂੰ ਸ਼ਿਕਾਇਤਾਂ ਦਾ ਹਵਾਲਾ ਦੇ ਕੇ ਜਿਹੜਾ ਜੀ ਉਹ ਮੋੜ ਦਿੱਤਾ ਸੀਗਾ, ਪਰ ਕੋਲੀਜੀਅਮ ਨੇ ਸ਼ਿਕਾਇਤਾਂ ਨੂੰ ਹਲਕੇ ਪੱਧਰ ਦੀਆਂ ਕਰਾਰ ਦਿੰਦਿਆਂ ਮੁੜ ਕੇ ਇਹਦੇ ਉੱਤੇ ਗੌਰ ਕਰਨ ਦੇ ਵਾਸਤੇ ਕਿਹਾ ਸੀਗਾ। ਸਰਕਾਰ ਨੇ ਦੂਜੀ ਵਾਰੀ ਇਹ ਜਿਹੜਾ ਨਾਮ ਮੋੜੇ ਨੇ, ਇਹਦੇ ਨਾਲ ਬਿਨਾਂ ਕਿਸੇ ਸ਼ੱਕ ਦੇ ਜਿਹੜੇ 5 ਜੱਜਾਂ ਨੇ ਕੁਝ ਸਵਾਲ ਉਠਾਏ ਸੀ ਪ੍ਰੈਸ ਕਾਨਫਰੰਸ ਕਰਕੇ, ਉਹਨਾਂ ਚੀਜ਼ਾਂ ਦੇ ਉੱਤੇ ਸਹੀ ਪੈਂਦੀ ਜਿਹੜੀ ਉਹ ਪ੍ਰਤੀਤ ਹੁੰਦੀ ਹੈ। ਤੇ ਉਹ ਜਿਹੜੇ ਸਵਾਲ ਉਠਾਏ ਗਏ ਸੀਗੇ ਉਹ ਬਿਲਕੁਲ ਜਾਇਜ਼ ਸੀਗੇ ਜੀ ਇੱਕ ਟਾਈਪ ਦੇ ਨਾਲ। ਹੁਣ ਜਿਹੜਾ ਇਹ ਕਿਸਾਨ ਕਿਉਂਕਿ ਝੋਨਾ ਜਿਹੜਾ ਉਹ ਇਸ ਵਾਰੀ 20 ਤਰੀਕ ਤੋਂ ਲੱਗਣਾ ਸ਼ੁਰੂ ਹੋਇਆ ਔਰ ਇੱਕਦਮ ਤੇਜ਼ੀ ਜਿਹੜੀ ਝੋਨਾ ਲੱਗਣ ਦੇ ਵਿੱਚ ਆ ਗਈ। ਚੁਫੇਰੇ ਤੁਹਾਨੂੰ ਜਿਹੜਾ ਜੀ ਉਹ ਝੋਨਾ ਲੱਗਦਾ ਦਿਸ ਰਿਹਾ। ਕਿਸਾਨ ਜਿਹੜੇ 20 ਤਰੀਕ ਤੋਂ ਪਹਿਲਾਂ ਘਿਰਾਓ ਕਰ ਰਹੇ ਸੀਗੇ, ਬਿਜਲੀ ਦੇ ਜਿਹੜੇ ਬੋਰਡ ਦੇ ਜਿਹੜੇ ਆਫੀਸਰਸ ਨੇ ਉਹਨਾਂ ਦੇ ਦਫ਼ਤਰਾਂ ਦਾ, ਮੁੜ ਕੇ ਝੋਨੇ 'ਚ ਬਿਜ਼ੀ ਹੋ ਗਏ। ਹੁਣ ਦੁਬਾਰਾ ਫੇਰ ਜਿਹੜੀ ਕਿਸਾਨ ਯੂਨੀਅਨ ਹੈ, ਇੱਕ ਇਹਦਾ ਗਰੁੱਪ ਹੈ ਡਕੌਂਦਾ ਗਰੁੱਪ,
ਉਹਨੇ ਇਹ ਕਿਹਾ ਕਿ ਝੋਨੇ ਦੀ ਲਵਾਈ ਦੇ ਵਾਸਤੇ ਕਿਸਾਨ ਧਿਰਾਂ ਜਿਹੜੀਆਂ ਉਹ 10 ਤੋਂ 12 ਘੰਟੇ ਬਿਜਲੀ ਦੀ ਸਪਲਾਈ ਜਿਹੜੀ ਉਹ ਮੰਗ ਕਰਦੀ ਆ ਰਹੀਆਂ ਨੇ, ਪਰ ਸਰਕਾਰ 8 ਘੰਟੇ ਬਿਜਲੀ ਸਪਲਾਈ ਜਿਹੜੀ ਉਹ ਦੇਣ ਦਾ ਵਾਅਦਾ ਉਹਨੇ ਕੀਤਾ ਹੋਇਆ। ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਦੀ ਉਹ ਕਹਿੰਦੀ ਆ ਹੁਣ ਕਿ ਕਈ ਥਾਈਂ ਕਿਸਾਨਾਂ ਨੂੰ 8 ਦੀ ਬਜਾਏ 6 ਘੰਟੇ ਬਿਜਲੀ ਸਪਲਾਈ ਜਿਹੜੀ ਹੈ ਉਹ ਦਿੱਤੀ ਜਾ ਰਹੀ ਆ। ਇਹ ਜਿਹੜੀ ਕਿਸਾਨ ਯੂਨੀਅਨ ਆ ਉਹ ਇਹ ਕਹਿੰਦੀ ਆ ਕਿ ਹੁਣ ਤੱਕ ਦੇ 4 ਦਿਨਾਂ ਦੇ ਵਿੱਚੋਂ 2 ਦਿਨ ਪਟਿਆਲਾ ਡਿਸਟ੍ਰਿਕਟ ਦੇ 100 ਦੇ ਕਰੀਬ ਪਿੰਡਾਂ ਦੇ ਵਿੱਚ 6-6 ਘੰਟੇ ਬਿਜਲੀ ਸਪਲਾਈ ਮਿਲੀ ਆ, ਜਿਹਦੇ ਕਰਕੇ ਇਹ ਜਿਹੜੀ ਕਿਸਾਨ ਯੂਨੀਅਨ ਆ ਉਹ ਕਹਿੰਦੇ ਆ ਕਿ ਅਸੀਂ ਜਿਹੜਾ ਦੀ ਉਹ ਧਰਨੇ ਦੇਣੇ ਸ਼ੁਰੂ ਕਰਨੇ ਨੇ, ਔਰ ਇਹਦੀ ਸ਼ੁਰੂਆਤ ਉਹਨਾਂ ਨੇ ਪਟਿਆਲੇ ਦੇ ਨੇੜੇ ਇੱਕ ਗ੍ਰਿਡ ਦੇ ਮੂਹਰੇ ਧਰਨਾ ਦੇਣ ਤੋਂ ਕਰ ਵੀ ਜਿਹੜੀ ਹੈ ਉਹ ਦਿੱਤੀ ਆ। ਕਿਸਾਨ ਇਹ ਕਹਿੰਦੇ ਆ ਕਿ ਪਾਵਰਕਾਮ ਆਪਣੇ ਵਾਅਦੇ ਦੇ ਮੁਤਾਬਕ 8 ਘੰਟੇ ਬਿਜਲੀ ਸਪਲਾਈ ਜਿਹੜੀ ਹੈ ਜੀ ਉਹ ਯਕੀਨੀ ਬਣਾਵੇ, ਔਰ ਨਾਲ ਦੀ ਨਾਲ ਇਹ ਵੀ ਕਹਿੰਦੇ ਆ ਕਿ 2 ਦਿਨ 6-6 ਘੰਟੇ ਸਪਲਾਈ ਆਉਣ ਕਰਕੇ ਬਾਕੀ ਬਚਦੇ 4 ਘੰਟੇ ਵੀ ਵਾਧੂ ਜਿਹੜੇ ਬਿਜਲੀ ਆ ਉਹ ਦਿੱਤੀ ਜਾਵੇ। ਐਕਚੁਅਲੀ ਇਹਦੇ ਉੱਤੇ ਜਿਹੜਾ ਪਾਵਰਕਾਮ ਹੈ PSPCL ਉਹਦਾ ਤਾਂ ਕੋਈ ਪ੍ਰਤੀਕਰਨ ਜਿਹੜਾ ਦੀ ਉਹ ਨਹੀਂ ਆਇਆ, ਜਦੋਂ ਕਿ ਇਹ ਕਿਹਾ ਜਾ ਰਿਹਾ ਕਿ ਕਿਤੇ ਕੁਝ ਫਾਲਟ ਦੇ ਨਾਲ ਹੋ ਸਕਦਾ ਕਿ ਬਿਜਲੀ ਜਿਹੜੀ ਉਹ ਘੱਟ ਆਈ ਹੋਵੇ, ਨਹੀਂ ਤਾਂ ਬਹੁਤੇ ਜਗ੍ਹਾ ਦੇ ਉੱਤੇ ਕਿਹਾ ਜਾ ਰਿਹਾ ਕਿ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਪੂਰੀ ਦਿੱਤੀ ਜਾ ਰਹੀ ਹੈ। ਕਿਉਂਕਿ ਇੱਕ ਮੀਂਹ ਕੁਝ ਦਿਨ ਪਹਿਲਾਂ ਜਿਹੜਾ ਜੀ ਜ਼ਰੂਰ ਪਿਆ ਸੀਗਾ, ਉਹਨੇ ਕੁਝ ਮੌਸਮ ਦੇ ਵਿੱਚ ਤਬਦੀਲੀ ਕੀਤੀ ਸੀ, ਪਰ ਮੁੜ ਕੇ ਮੀਂਹ ਨਾ ਪੈਣ ਕਰਕੇ ਮੌਸਮ ਫੇਰ ਦੁਬਾਰਾ ਜਿਹੜਾ ਜੀ ਉਹ ਬਹੁਤ ਗਰਮ ਹੋ ਗਿਆ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਮੌਨਸੂਨ ਜਿਹੜੀ ਹੈ ਜੀ ਉਹ ਸਰਗਰਮ ਹੋ ਰਹੀ ਹੈ ਤੇ ਅਰਲੀ ਮੌਨਸੂਨ 27 ਤਰੀਕ ਨੂੰ ਇੱਥੇ ਵਰ ਸਕਦੀ ਹੈ ਪੰਜਾਬ ਦੇ ਵਿੱਚ। ਮੌਸਮ ਜਿਹੜਾ ਜ਼ਿਆਦਾ ਗਰਮ ਹੋਣ ਕਰਕੇ ਬਿਜਲੀ ਦੀ ਮੰਗ ਜਿਹੜੀ ਆ ਉਹ ਸਿਖਰ ਦੇ ਉੱਤੇ ਗਈ ਹੋਈ ਆ ਸ਼ਹਿਰੀ ਖੇਤਰਾਂ ਦੇ ਵਿੱਚ, ਪੇਂਡੂ ਖੇਤਰਾਂ ਦੇ ਵਿੱਚ, ਜਿਹਦੇ ਕਰਕੇ ਜਿਹੜੀ ਆ ਜੀ ਉਹ ਐਡਜਸਟਮੈਂਟ ਸ਼ਾਇਦ ਕਰਨੀ ਕਿਤੇ ਨਾ ਕਿਤੇ ਔਖੀ ਹੋ ਰਹੀ ਆ। ਔਰ ਕਿਸਾਨ ਜਿਹੜੀਆਂ ਯੂਨੀਅਨ ਨੇ ਉਹ ਇਹਨੂੰ ਇਸ਼ੂ ਬਣਾ ਕੇ ਘਿਰਾਓ ਕਰਨ ਦੇ ਰੌਂ ਦੇ ਵਿੱਚ ਜਿਹੜਾ ਉਹ ਦੱਸਦੀਆਂ ਨੇ। ਹੁਣ ਸਵਾਲ ਇਹ ਰਹੂਗਾ ਕਿ ਘਿਰਾਓ ਦੇ ਵਾਸਤੇ ਜਿਹੜੇ ਕਿਸਾਨ ਨੇ ਉਹ ਆਉਣਗੇ ਜਾਂ ਨਹੀਂ, ਕਿਉਂਕਿ ਬਹੁਤੇ ਕਿਸਾਨ ਤਾਂ ਜਿਹੜੇ ਨੇ ਜੀ ਉਹ ਝੋਨੇ ਦੇ ਵਿੱਚ ਇਸ ਵੇਲੇ ਜਿਹੜਾ ਜੀ ਉਹ ਰੁੱਝ ਗਏ। ਚੀਫ ਖਾਲਸਾ ਦੀਵਾਨ ਪਿਛਲੇ ਸਮੇਂ ਦੇ ਦੌਰਾਨ ਵਾਹਵਾ ਚਰਚਾ ਦਾ ਜਿਹੜਾ ਜੀ ਉਹ ਵਿਸ਼ਾ ਬਣਿਆ। ਕਿਉਂ ਚਰਚਾ ਦਾ ਵਿਸ਼ਾ ਬਣਿਆ ਉਹ ਇਸ ਵੇਲੇ ਗੱਲ ਕਰਨ ਦੇ ਜ਼ਰੂਰਤ ਨਹੀਂ ਹੈ। ਸਭ ਨੂੰ ਪਤਾ ਹੈ ਕਿ ਚੱਡਾ ਵਾਲੇ ਕਾਂਡ ਤੋਂ ਬਾਅਦ ਜੋ ਕੁਝ ਜਿਹੜਾ ਜੀ ਉਹ ਹੋਇਆ ਸੀਗਾ ਚੀਫ ਖਾਲਸਾ ਦੀਵਾਨ ਦੇ ਵਿੱਚ। ਹੁਣ ਜਿਹੜੀ ਚੀਫ ਖਾਲਸਾ ਦੀਵਾਨ ਹੈ ਉਹਦਾ 18-19 ਦੇ ਵਾਸਤੇ 149 ਕਰੋੜ ਰੁਪਏ ਦਾ ਸਾਲਾਨਾ ਬਜਟ ਜਿਹੜਾ ਜੀ ਉਹ ਪਾਸ ਕੀਤਾ ਗਿਆ। ਇਹਦੇ ਤਹਿਤ ਅਗਲੇ ਸਾਲ ਸੰਸਥਾ ਦੇ ਪ੍ਰਬੰਧ ਹੇਠ ਚੱਲਦੇ ਸਕੂਲਾਂ ਦੇ ਵਿੱਚ ਨਰਸਰੀ ਜਮਾਤ ਤੱਕ ਬੱਚਿਆਂ ਨੂੰ ਮੁਫਤ ਕਿਤਾਬਾਂ ਤੇ 8ਵੀਂ ਤੱਕ ਕੁਝ ਸਿਕਿਉਰਿਟੀ ਰੱਖ ਕੇ ਮੁਫਤ ਕਿਤਾਬਾਂ ਦੇਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਇਹਦੇ ਵਾਸਤੇ ਕੁਝ ਰਕਮ ਜਿਹੜੀ ਆ ਰਾਖਵੀਂ ਰੱਖੀ ਗਈ ਆ। ਚੀਫ ਖਾਲਸਾ ਦੀਵਾਨ ਦੇ 149 ਕਰੋੜ ਰੁਪਏ ਦੇ ਸਾਲਾਨਾ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ ਆ, ਪਰ ਇਹਦੇ ਵਿੱਚੋਂ 50 ਕਰੋੜ ਰੁਪਏ ਦੀ ਰਕਮ ਰਾਖਵੀਂ ਰੱਖੀ ਗਈ ਆ, ਜਿਹਨੂੰ 7 ਮੈਂਬਰੀ ਬਜਟ ਕਮੇਟੀ ਦੇ ਵੱਲੋਂ ਮੁੜ ਕੇ ਵਿਚਾਰ ਕੇ 31 ਜੁਲਾਈ ਤੋਂ ਪਹਿਲਾਂ ਪ੍ਰਵਾਨਗੀ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਔਰ ਇਹ ਕਿਹਾ ਗਿਆ ਜੀ ਕਿ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਧੀਨ ਆਉਂਦੇ ਜਿਹੜੇ ਸਕੂਲ ਤੇ ਅਦਾਰੇ ਨੇ ਇਹਨਾਂ ਦਾ ਸਾਲਾਨਾ ਬਜਟ ਪ੍ਰਵਾਨ ਕਰਨ ਸੰਬੰਧੀ ਕਾਰਜਸਾਧਕ ਕਮੇਟੀ ਦੀ ਜਿਹੜੀ ਹੈ ਜੀ ਉਹ ਮੀਟਿੰਗ ਹੋਈ, ਔਰ ਇਹ ਵੀ ਕਿਹਾ ਗਿਆ ਕਿ 149 ਕਰੋੜ ਰੁਪਏ ਦਾ ਬਜਟ ਜਿਹੜਾ ਜੀ ਪਾਸ ਕੀਤਾ ਗਿਆ, ਜਿਹੜਾ ਪਿਛਲੇ ਸਾਲ ਦੇ ਨਾਲੋਂ ਥੋੜਾ ਜਿਹਾ ਘੱਟ ਹੈ। ਇਹ ਕਿਹਾ ਗਿਆ ਜੀ ਕਿ ਬਜਟ ਦੇ ਵਿੱਚ ਵਾਧੂ ਖਰਚਿਆਂ ਨੂੰ ਘਟਾਉਣ ਦਾ ਯਤਨ ਜਿਹੜਾ ਉਹ ਕੀਤਾ ਗਿਆ। ਇਹਦੇ ਵਿੱਚ 1 ਕਰੋੜ ਧਰਮ ਪ੍ਰਚਾਰ ਦੇ ਵਾਸਤੇ, 5 ਕਰੋੜ ਗਰੀਬ ਤੇ ਲੋੜਵੰਦ ਬੱਚਿਆਂ ਦੀਆਂ ਫੀਸਾਂ ਲਈ, 3 ਕਰੋੜ 50 ਲੱਖ ਪੇਂਡੂ ਸਕੂਲਾਂ ਦੇ ਵਿਕਾਸ ਲਈ, 3 ਕਰੋੜ 80 ਲੱਖ ਰੁਪਏ ਆਦਰਸ਼ ਸਕੂਲਾਂ ਦੇ ਖਰਚੇ ਲਈ, 40 ਲੱਖ ਰੁਪਇਆ ਨਰਸਰੀ ਜਮਾਤ ਤੱਕ ਦੇ ਬੱਚਿਆਂ ਨੂੰ ਮੁਫਤ ਕਿਤਾਬਾਂ ਦੇ ਵਾਸਤੇ, ਇਹਦੇ ਨਾਲ 2 ਕਰੋੜ 93 ਲੱਖ ਰੁਪਇਆ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਮੁਫਤ ਕਿਤਾਬਾਂ ਦੇਣ ਲਈ ਜਿਹੜਾ ਉਹ ਰੱਖਿਆ ਗਿਆ। 10 ਕਰੋੜ ਰੁਪਏ ਜਿਹੜਾ ਹੈ ਇਹ ਚੀਫ ਖਾਲਸਾ ਦੀਵਾਨ ਨੇ ਜਿਹੜਾ ਦੀ ਟਾਟਾ ਗਰੁੱਪ ਦੀ ਸਾਂਝ ਦੇ ਨਾਲ ਛੇਤੀ ਸ਼ੁਰੂ ਕੀਤੇ ਜਾਣ ਵਾਲੇ ਨਵੇਂ ਕੈਂਸਰ ਹਸਪੀਟਲ ਦੀ ਜ਼ਮੀਨ ਖਰੀਦਣ ਦੇ ਵਾਸਤੇ ਰੱਖਿਆ। ਔਰ ਬਜਟ ਦੇ ਵਿੱਚ 2.5 ਕਰੋੜ ਰੁਪਇਆ ਸ਼ੁਭਮ ਇਨਕਲੇਵ ਅੰਮ੍ਰਿਤਸਰ ਦੇ ਵਿੱਚ ਬਣ ਰਹੇ ਨਵੇਂ ਸਕੂਲ ਦੀ ਇਮਾਰਤ ਦੀ ਜਿਹੜੀ ਉਸਾਰੀ ਆ ਉਹਨੂੰ ਦੇਣ ਦੇ ਵਾਸਤੇ ਰੱਖਿਆ ਗਿਆ। ਇਹਦੇ ਵਿੱਚ ਬਹੁਤਾ ਕੋਈ ਤੋੜ ਭੰਨ ਜਿਹੜੀ ਉਹ ਨਹੀਂ ਕੀਤੀ ਗਈ, ਪਰ ਇੰਨਾ ਕਿਹਾ ਗਿਆ ਕਿ ਜਿਹੜਾ ਚੱਡਾ ਗਰੁੱਪ ਹੈ ਬੇਸ਼ੱਕ ਉਹ ਉੱਥੇ ਹੈ ਨਹੀਂ, ਉਹਦਾ ਪ੍ਰਭਾਵ ਜਿਹੜਾ ਜੀ ਉਹ ਅਜੇ ਵੀ ਇਹ ਸਾਰੀਆਂ ਜਿਹੜੀਆਂ ਸਕੀਮਾਂ ਨੇ ਉਹਦੇ ਉੱਤੇ ਵੇਖਣ ਨੂੰ ਇੱਕ ਟਾਈਪ ਦੇ ਨਾਲ ਜਿਹੜਾ ਜੀ ਉਹ ਮਿਲਿਆ ਤਕਰੀਬਨ। ਪੰਜਾਬ ਸਰਕਾਰ ਜਿਹੜੀ ਕਿ ਕਹਿ ਲਓ ਕਿ ਆਪਣੇ ਗਲੋਂ ਗਲਾਵੇਂ ਬਹੁਤੇ ਜਿਹੜੇ ਆ ਜੀ ਉਹ ਲਾਉਣ ਦੇ ਚੱਕਰਾਂ ਦੇ ਵਿੱਚ ਹੈ ਕਿ ਜਿੰਨਾ ਭਾਰ ਹੈ ਉਹ ਵੰਡਿਆ ਜਾਵੇ, ਕਿਉਂਕਿ ਬਜਟ ਦਾ ਬਹੁਤ ਬੁਰਾ ਹਾਲ ਹੈ। ਖਜ਼ਾਨੇ ਦੇ ਜੋ ਹਾਲਾਤ ਨੇ ਉਹ ਸਭ ਨੂੰ ਜਿਹੜਾ ਜੀ ਉਹ ਪਤਾ ਹੈ।
ਹੁਣ ਪੰਜਾਬ ਸਰਕਾਰ ਨੇ ਸੂਬੇ ਦੀਆਂ ਪੇਂਡੂ ਖੇਤਰ ਦੀਆਂ ਜਿਹੜੀਆਂ ਜਲ ਸਪਲਾਈ ਯੋਜਨਾਵਾਂ ਨੇ ਉਹਦਾ ਸਾਰਾ ਭਾਰ ਗ੍ਰਾਮ ਪੰਚਾਇਤਾਂ ਦੇ ਸਿਰ ਦੇ ਉੱਤੇ ਪਾਉਣ ਦੀ ਤਿਆਰੀ ਜਿਹੜੀ ਹੈ ਜੀ ਉਹ ਕਰ ਲਈ ਹੈ। 1 ਅਕਤੂਬਰ 18 ਤੋਂ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ 25% ਹਿੱਸਾ ਪੰਚਾਇਤਾਂ ਨੂੰ ਉਤਾਰਨਾ ਪਊਗਾ। 2021 ਦੇ ਵਿੱਚ ਸਰਕਾਰ ਠੇਕਾ ਮੁਲਾਜ਼ਮਾਂ ਦੀਆਂ ਪੂਰੀਆਂ ਤਨਖਾਹਾਂ ਦਾ ਬੋਝ ਪੰਚਾਇਤਾਂ ਦੇ ਸਿਰ ਪਾ ਦੂਗੀ। ਸਰਕਾਰ ਦੇ ਵੱਲੋਂ ਲਏ ਫੈਸਲੇ ਦੇ ਤਹਿਤ ਵਿਸ਼ਵ ਬੈਂਕ ਦੀ ਸਹਾਇਤਾ ਦੇ ਨਾਲ ਚੱਲਦੀਆਂ ਜਲ ਸਪਲਾਈ ਸਕੀਮਾਂ ਨੂੰ 2 ਵਰਗਾਂ ਦੇ ਵਿੱਚ ਵੰਡ ਦਿੱਤਾ ਗਿਆ ਜੀ, ਜਿਹਦੇ ਸਕੀਮਾਂ ਦੀ ਹਾਲਤ ਜਿਹੜੀ ਉਹ ਬਦਤਰ ਹੈ। ਇਹਨਾਂ ਸਕੀਮਾਂ ਦੇ ਉੱਤੇ ਸਰਕਾਰ ਉਸ ਵੇਲੇ ਤੱਕ ਕੋਈ ਪੈਸਾ ਨਹੀਂ ਖਰਚੂਗੀ ਜਦੋਂ ਤੱਕ ਸੰਬੰਧਿਤ ਪੰਚਾਇਤਾਂ ਇਹ ਸਕੀਮਾਂ ਆਪਣੇ ਕੋਲ ਲੈਣ ਦੇ ਮਤੇ ਪਾਸ ਨਹੀਂ ਕਰਦੀਆਂ। ਸਰਕਾਰ ਨੇ ਪੰਚਾਇਤਾਂ ਤੋਂ ਆਪਣੇ ਪਿੰਡਾਂ ਦੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਖੁਦ ਕਰਾਉਣ ਦਾ ਫੈਸਲਾ ਲਿਆ। ਇਹਦੇ ਤਹਿਤ ਸਰਕਾਰ ਦੇ ਵੱਲੋਂ ਇੱਕ ਵਾਰ ਜਲ ਸਪਲਾਈ ਸਕੀਮਾਂ ਨੂੰ ਚਾਲੂ ਕਰਕੇ ਪੰਚਾਇਤਾਂ ਦੇ ਹਵਾਲੇ ਕਰਤਾ ਜਾਊਗਾ ਤੇ ਬਾਅਦ ਦੇ ਵਿੱਚ ਉਹਦੀ ਸਾਂਭ ਸੰਭਾਲ ਤੇ ਆਮਦਨ ਦੇ ਸਰੋਤ ਪੈਦਾ ਕਰਨ ਦੇ ਸਣੇ ਖਰਚਿਆਂ ਦਾ ਪੂਰਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਪੰਚਾਇਤਾਂ ਦੀ ਜਿਹੜੀ ਹੈ ਜੀ ਉਹ ਹੋਊਗੀ। ਸਰਕਾਰ ਦੇ ਵੱਲੋਂ ਭਾਵੇਂ ਅਗਸਤ 18 ਤੋਂ ਲਾਗੂ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਜਿਹੜੇ ਦਿੱਤੇ ਗਏ ਸੀਗੇ, ਪਰ ਇਹਨਾਂ ਸਕੀਮਾਂ ਦਾ ਜਿਹੜਾ ਬੋਝ ਹੈ ਉਹ 1 ਅਕਤੂਬਰ 18 ਤੋਂ ਪੰਚਾਇਤਾਂ ਦੇ ਸਿਰ ਪੈਣ ਦੀ ਪ੍ਰਕਿਰਿਆ ਜਿਹੜੀ ਹੈ ਜੀ ਉਹ ਅਮਲ ਦੇ ਵਿੱਚ ਆਊਗੀ। ਸਰਕਾਰ ਆਪਣੇ ਹੁਕਮਾਂ ਦੇ ਵਿੱਚ ਬਿਲਕੁਲ ਕਲੀਅਰ ਜਿਹੜਾ ਜੀ ਉਹ ਕਰ ਰਹੀ ਹੈ ਕਿ 1 ਅਕਤੂਬਰ 18 ਤੋਂ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਖਰਚੇ ਦਾ 25% ਹਿੱਸਾ ਪੰਚਾਇਤਾਂ ਨੂੰ ਇਸ ਸਕੀਮ ਦੀ ਆਮਦਨ ਵਿੱਚੋਂ ਦੇਣਾ ਪਊਗਾ ਤੇ ਬਾਕੀ 75% ਖਰਚਾ ਜਿਹੜਾ ਸਰਕਾਰੀ ਖਜ਼ਾਨੇ ਦੇ ਵਿੱਚੋਂ ਦਿੱਤਾ ਜਾਊਗਾ। ਔਰ 1 ਅਪ੍ਰੈਲ 19 ਤੋਂ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਖਰਚੇ ਦਾ 50% ਹਿੱਸਾ ਪੰਚਾਇਤਾਂ ਨੂੰ ਜਿਹੜਾ ਉਹ ਅਦਾ ਕਰਨਾ ਪਊਗਾ। ਹੁਣ ਸਵਾਲ ਥੋੜਾ ਜਿਹਾ ਇਹ ਵੀ ਉੱਠੂਗਾ ਜੀ ਕਿ ਜਿਹੜੇ ਇਹ ਪੰਚਾਇਤਾਂ ਦੇ ਉੱਤੇ ਪੰਚਾਇਤਾਂ ਦੇ ਜਿਹੜਾ ਰੈਵਨਿਊ ਆ ਉਹ ਕਿਹੜੇ ਤਰੀਕੇ ਦੇ ਨਾਲ ਵਧੂਗਾ, ਕਿਉਂਕਿ ਜੇ ਪੰਚਾਇਤਾਂ ਦਾ ਰੈਵਨਿਊ ਨਹੀਂ ਵੱਧਦਾ ਤੇ ਫਿਰ ਇਹਦਾ ਮਤਲਬ ਇੱਕ ਜਿਹੜਾ ਸਭ ਤੋਂ ਵੱਡਾ ਹੋਊਗਾ ਕਿ ਉਹ ਕਿੱਥੋਂ ਜਿਹੜਾ ਦੀ ਉਹ ਦੇਣਗੇ, ਪੰਚਾਇਤਾਂ ਕਿਵੇਂ ਜਿਹੜਾ ਉਹ ਦੇਣਗੀਆਂ। ਇਹ ਬਹੁਤ ਵੱਡਾ ਸਵਾਲ ਜਿਹੜਾ ਜੀ ਉਹ ਖੜਾ ਰਹੂਗਾ। ਜਿਹੜੇ ਸਰਸੇ ਵਾਲੇ ਦੇ ਪ੍ਰੇਮੀ ਨੇ ਉਹਨਾਂ ਦੀਆਂ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ, ਕੋਈ 10 ਦੇ ਕਰੀਬ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ। ਇਹਦੇ ਵਿੱਚ ਇੱਕ ਜਿਹੜਾ ਮਹਿੰਦਰਪਾਲ ਬਿੱਟੂ ਮੇਨ ਜਿਹੜਾ ਉਹ ਦੱਸਿਆ ਜਾਂਦਾ, ਜਿਹੜਾ ਕਿ ਜਿਹੜੀ ਡੇਰੇ ਨੂੰ ਚਲਾਉਣ ਵਾਲੀ ਪੰਜਾਬ ਲੈਵਲ ਦੀ ਕਮੇਟੀ ਸੀ ਸਰਸੇ ਵਾਲੇ ਦੀ 45 ਮੈਂਬਰੀ, ਉਹਦਾ ਮੈਂਬਰ ਸੀਗਾ। ਜਿੰਨੇ ਕੁ ਖੁਲਾਸੇ ਪੁਲਿਸ ਨੇ ਕੀਤੇ ਆ ਉਹਦੇ ਹਿਸਾਬ ਦੇ ਨਾਲ ਇਹ ਲੱਗਦਾ ਹੈ ਕਿ ਕਾਫੀ ਕੁਝ ਪੁਲਿਸ ਦੇ ਹੱਥ ਲੱਗਾ, ਪਰ ਇਹ ਜ਼ਰੂਰ ਹੈ ਕਿ ਪੁਲਿਸ ਕੋਲੇ ਬਹੁਤੇ ਸਬੂਤ ਜਿਹੜੇ ਆ ਜੀ ਉਹ ਨਹੀਂ ਮਿਲ ਸਕੇ। ਤਾਂ ਹੀ ਕਰਕੇ 3 ਸਾਲ ਬੀਤਣ ਤੋਂ ਬਾਅਦ ਨਾਲਾ ਜਿਹੜਾ ਜੀ ਉਹ ਫਰੋਲਦੀ ਫਿਰਦੀ ਸੀ। ਪੁਲਿਸ ਵੀ ਸ਼ਾਇਦ ਉੱਥੇ ਕੁਛ ਲੁਕਿਆ ਹੋਇਆ ਜਿਹੜਾ ਜੀ ਹੋਵੇ, ਕਿਵੇਂ ਇੰਨੀ ਦੇਰ ਰਹਿ ਸਕਦਾ ਪਾਣੀ ਵਗੈਰਾ ਦੇ ਵਿੱਚ, ਇਹ ਨਹੀਂ ਜਿਹੜਾ ਜੀ ਪਤਾ। ਖੈਰ ਉਹ ਗੱਲ ਨਹੀਂ ਹੈ। ਇੱਕ ਜਿਹੜਾ ਵਿਅਕਤੀ ਪਿਛਲੇ ਦਿਨੀ ਸੀਗਾ ਬੇਅਦਬੀ ਦੇ ਵਾਸਤੇ ਗ੍ਰਿਫਤਾਰ, ਉਹਦੀ ਕੁੱਟਮਾਰ ਜਿਹੜੀ ਹੋਈ ਆ ਜੇਲ੍ਹ ਦੇ ਵਿੱਚ, ਉਹਦੇ ਤੋਂ ਬਾਅਦ ਉਹਦੀਆਂ ਲੱਤਾਂ ਤੱਕ ਤੋੜ ਦਿੱਤੀਆਂ ਗਈਆਂ। ਉਹਦੇ ਤੋਂ ਬਾਅਦ ਜਿਹੜੇ ਇਹ ਫੜੇ ਗਏ ਡੇਰਾ ਪ੍ਰੇਮੀ ਨੇ, ਇਹਨਾਂ ਦੀ ਸੁਰੱਖਿਆ ਜਿਹੜੀ ਹੈ ਜੀ ਉਹਨੇ ਚਿੰਤਾ ਵਧਾ ਦਿੱਤੀ ਆ ਸਰਕਾਰ ਦੀ ਔਰ ਜੇਲ੍ਹ ਪ੍ਰਸ਼ਾਸਨ ਦੀ। ਖਾਸ ਤੌਰ ਦੇ ਉੱਤੇ ਕੇਂਦਰੀ ਮਾਡਰਨ ਜੇਲ੍ਹ ਦੇ ਵਿੱਚ ਬੰਦ ਬਰਗਾੜੀ ਕਾਂਡ ਸੰਬੰਧੀ ਫੜੇ ਗਏ ਜਿਹੜੇ 10 ਡੇਰਾ ਪੈਰੋਕਾਰ ਨੇ, ਉਹਨਾਂ ਦੀ ਹਿਫਾਜ਼ਤ ਦੇ ਵਾਸਤੇ ਸਖਤ ਪਹਿਰਾ ਜਿਹੜਾ ਜੀ ਇੱਥੇ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਲਾਇਆ ਗਿਆ। ਔਰ ਇਹ ਵੀ ਜਿਹੜਾ ਜੀ ਉਹ ਪਤਾ ਲੱਗਿਆ ਕਿ ਜਿਹੜੇ ਫਰੀਦਕੋਟ ਜੇਲ੍ਹ ਪ੍ਰਸ਼ਾਸਨ ਹੈ ਉਹਨੇ ਆਪ ਜਿਹੜਾ ਜੀ ਜਾ ਕੇ ਸਾਰੀ ਸੁਰੱਖਿਆ ਦੀ ਸਮੀਖਿਆ ਕੀਤੀ ਹੈ ਤਾਂ ਕਿ ਜਿਹੋ ਜਿਹੀ ਘਟਨਾ ਇੱਥੇ ਵਾਪਰੀ ਹੈ ਜੀ ਇੱਕ ਵਿਅਕਤੀ ਦੇ ਨਾਲ, ਇਸ ਹਾਲਾਂਕਿ ਫਰੀਦਕੋਟ ਨਹੀਂ ਵਾਪਰੀ, ਪਰ ਕਿਉਂਕਿ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਵੀ ਜਿਹੜੇ ਕੁਝ ਗੈਂਗਸਟਰ ਹੈਗੇ ਨੇ ਜਿਨ੍ਹਾਂ ਦੀ ਗਿਣਤੀ ਕੋਈ ਦਰਜਨ ਦੇ ਕਰੀਬ ਹੈ, ਔਰ ਜਿਹੜਾ ਹਮਲਾ ਡੇਰਾ ਪ੍ਰੇਮੀ ਦੇ ਉੱਤੇ ਜੇਲ੍ਹ 'ਚ ਕੀਤਾ ਗਿਆ ਲੁਧਿਆਣੇ ਵਾਲੀ 'ਚ, ਉਹ ਵੀ ਇਹਨਾਂ ਗੈਂਗਸਟਰਾਂ ਦੇ ਵੱਲੋਂ ਜਿਹੜਾ ਉਹ ਕੀਤਾ ਗਿਆ। ਇਹ 10 ਡੇਰਾ ਪ੍ਰੇਮੀ ਜਿਹੜੇ ਨੇ ਇਹਨਾਂ ਨੂੰ ਵਿਸ਼ੇਸ਼ ਬੈਰਕ ਦੇ ਵਿੱਚ ਰੱਖਿਆ ਗਿਆ ਔਰ ਇੱਕ DSP ਰੈਂਕ ਦੀ ਅਗਵਾਈ ਦੇ ਵਿੱਚ 4 ਮੈਂਬਰੀ ਟੀਮ ਦੇ ਵੱਲੋਂ ਇਹਨਾਂ ਦੇ ਉੱਤੇ ਪਹਿਰਾ ਜਿਹੜਾ ਜੀ ਉਹ ਦਿੱਤਾ ਜਾ ਰਿਹਾ ਹੈ। ਐਮਰਜੈਂਸੀ ਦੇ ਨਾਲ ਜਿੱਤਣ ਦੇ ਵਾਸਤੇ 15 ਮੈਂਬਰੀ ਸੁਰੱਖਿਆ ਦਲ ਜਿਹੜਾ ਜੀ ਉਹ ਵੀ ਵੱਖਰਾ ਰੱਖਿਆ ਗਿਆ। ਫਰੀਦਕੋਟ ਜੇਲ੍ਹ ਦੇ ਵਿੱਚ ਇਸ ਵੇਲੇ ਕੁਝ 1700 ਦੇ ਕਰੀਬ ਕੈਦੀ ਜਿਹੜੇ ਹੈਗੇ ਆ, ਇਹਦੇ ਵਿੱਚੋਂ 2 ਦਰਜਨ ਗੈਂਗਸਟਰ ਵੀ ਆ। ਡੇਰੇ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਨੂੰ 2 ਵੇਲੇ ਦੀ ਰੋਟੀ ਜਿਹੜੀ ਆ ਉਹ DSP ਦੀ ਨਿਗਰਾਨੀ ਦੇ ਹੇਠ ਜਿਹੜੀ ਆ ਉਹ ਦਿੱਤੀ ਜਾਂਦੀ ਆ। ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਉਹਨੇ ਇਹਨਾਂ ਦੇ ਵਾਸਤੇ 2 ਦਿਨ ਦਾ ਜਿਹੜਾ ਜੀ ਸਮਾਂ ਮੁਲਾਕਾਤ ਦਾ ਸਿਰਫ ਰੱਖਿਆ ਹੋਇਆ ਔਰ ਇਹ ਕਿਹਾ ਜਾ ਰਿਹਾ ਕਿ ਜਦੋਂ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਉਦੋਂ ਬਾਕੀ ਜਿਹੜੇ ਕੈਦੀ ਨੇ ਉਹਨਾਂ ਦੀ ਮੁਲਾਕਾਤ ਰੋਕ ਲਈ ਜਾਂਦੀ ਹੈ। ਤਾਂ ਇੱਕ ਕਿਸਮ ਦੇ ਨਾਲ ਇੱਕ ਵੱਡਾ ਜਿਹੜਾ ਜੀ ਮੁਸ਼ਕਲ ਉਹ ਬਣੇ ਹੋਏ ਨੇ ਜੇਲ੍ਹ ਪ੍ਰਸ਼ਾਸਨ ਦੇ ਵਾਸਤੇ।
ਕਿ ਇਹਨਾਂ ਦੀ ਸੁਰੱਖਿਆ ਦੇ ਵਿੱਚ ਕੋਈ ਢਿੱਲ ਜਿਹੜੀ ਉਹ ਨਾ ਆਵੇ। ਖਾਸ ਤੌਰ ਦੇ ਉੱਤੇ ਇੱਕ ਵਿਅਕਤੀ ਦੇ ਉੱਤੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਹੀ ਗ੍ਰਿਫਤਾਰ ਹੈ, ਉਹਦੇ ਉੱਤੇ ਹਮਲਾ ਹੋਣ ਤੋਂ ਬਾਅਦ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਜ਼ਰੂਰ ਵਧੀਆਂ ਨੇ ਜਿਹੜੀਆਂ ਪ੍ਰਸ਼ਾਸਨ। ਬਹੁਤ ਮਿਹਰਬਾਨੀ ਦਿਲਪ੍ਰੀਤ, ਥੈਂਕ ਯੂ ਵੈਰੀ ਮੱਚ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ। ਥੈਂਕ ਯੂ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ। ਤੇ ਹੁਣ ਅਸੀਂ ਲੈਂਦੇ ਇਜਾਜ਼ਤ ਜੀ। ਮੇਰੇ ਵੱਲੋਂ ਪੰਜਾਬੀ ਰੇਡੀਓ USA ਤੋਂ ਸਾਰੀ ਟੀਮ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।